2021 ਦੇ ਵਿੱਚ ਜਿਹੜੀ ਬ੍ਰਿਕਸ ਦੀ ਮੀਟਿੰਗ ਹੋਣੀ ਸੀ ਔਰ ਉਹਦੀ ਜ਼ਾਹਰ ਹੈ ਕਿ ਜਿਹੜੀ ਪ੍ਰੈਜ਼ੀਡੈਂਸੀ ਆ ਰੋਟੇਸ਼ਨ ਵਾਈਜ਼ ਹੁੰਦੀ ਹੈ। ਪਿਛਲੀ ਵਾਰ ਚਾਈਨਾ ਨੇ ਕੀਤੀ, ਐਤਕੀ ਭਾਰਤ ਪ੍ਰੈਜ਼ੀਡੈਂਟ ਸੀ, ਪਰ ਕੋਵਿਡ-19 ਦੇ ਚੱਲਦੇ ਆ ਉਹ ਤਾਂ ਹੋ ਨਹੀਂ ਸਕੀ, ਵਰਚੁਅਲ ਮੀਟਿੰਗ ਹੀ ਹੋਈ। ਭਾਰਤ ਨੂੰ ਕਿਉਂਕਿ ਇਸ ਸਾਰੇ ਪੀਰੀਅਡ ਦੇ ਵਿੱਚ ਬ੍ਰਿਕਸ ਦੇ ਹੀ ਮੈਂਬਰ ਦੇਸ਼ ਚੀਨ ਨੇ ਚੰਗੀ ਤਰ੍ਹਾਂ ਜਿਹੜਾ ਉਸ ਦਾ ਨੱਕ ਰਗੜਿਆ, ਕਿਉਂਕਿ ਉਹ ਬੜਾ ਅਮਰੀਕਾ ਦਾ ਹੱਥ ਠੋਕਾ ਬਣਿਆ ਹੋਇਆ ਸੀ। ਤਾਜ਼ਾ ਜੈ ਸ਼ੰਕਰ 5 ਦਿਨ ਅਮਰੀਕਾ ਰਹਿ ਕੇ ਗਿਆ, ਥਾਪੀ ਲੈ ਕੇ ਝੋਲੀ ਅੱਡ ਕੇ ਜੈ ਸ਼ੰਕਰ ਨੇ ਕਿਹਾ ਜੀ ਜਿੰਨੇ ਵੈਕਸੀਨ ਡੋਜ਼ ਬਚੇ ਨੇ ਮੇਰੀ ਝੋਲੀ 'ਚ ਪਾ ਦਿਓ। ਉਹਨਾਂ ਨੇ ਕਿਹਾ ਕਾਕਾ ਤੂੰ ਨਹੀਂ ਇਕੱਲਾ, ਬੰਗਲਾਦੇਸ਼ ਨੂੰ ਵੀ ਲੋੜ ਹੈ, ਦੂਜਿਆਂ ਨੂੰ ਵੀ ਹੈ। ਪਰ ਇਹ ਡਰਾਮੇ ਕਰਦੇ ਰਹੇ, ਕਦੇ ਜਿਹੜੇ ਨੇ ਸਪੂਤਨਿਕ ਵੱਲ ਮੁੜਨ ਦਾ ਹੋਇਆ, ਕਦੇ ਇਹਨਾਂ ਨੂੰ ਜੀ ਅਸੀਂ ਬਣਾ ਰਹੇ, ਅਸੀਂ ਦੁਨੀਆ ਨੂੰ ਦੇ ਰਹੇ, ਸਾਡੀ ਸੀਰਮ ਇੰਸਟੀਚਿਊਟ ਬਣਾ ਰਹੀ, ਔਰ ਇਹਨਾਂ ਦਾ ਕੋਈ ਸਾਇੰਸਦਾਨ ਇਨਵੋਲਵ ਨਹੀਂ, ਕੋਈ ਅਦਰ ਵੇ ਅਰਾਊਂਡ ਨਹੀਂ ਹੈ। ਵੀ ਸੁਣਾ ਤਾਂ ਇਹ ਚਾਈਨਾ ਨੂੰ ਹੀ ਰਿਹਾ, ਲੇਕਿਨ ਇੰਨੀ ਹਿੰਮਤ ਵੀ ਨਹੀਂ ਹੈ। ਹੁਣ ਹਿੰਮਤ ਕਿਵੇਂ ਕਹਿਣ, ਕਿਉਂਕਿ ਆਪਣਾ ਪ੍ਰਾਈਮ ਮਿਨਿਸਟਰ ਤਾਂ ਕਹਿ ਚੁੱਕਾ ਇਹਨਾਂ ਦਾ ਕਿ ਭਾਈ ਨਾ ਕਿਸੇ ਨੇ ਕੁਛ ਲਿਆ ਨਾ ਦਿਆ, ਨਾ ਕੋਈ ਆਇਆ ਨਾ ਗਿਆ, ਹੁਣ ਕਿਵੇਂ ਕਹਿਣ। ਚਾਈਨਾ ਨੇ ਕਿਹਾ ਕਿ ਵੀ BRICS will assist India to fight COVID-19 says China minister। ਉਹਨਾਂ ਨੇ ਕਿਹਾ ਜੀ ਤੁਹਾਨੂੰ ਬਹੁਤ ਮੁਸ਼ਕਲ ਪਈ ਹੈ, ਬਹੁਤ ਮੁਸੀਬਤ ਪਈ ਹੈ, ਔਰ ਇਹ ਤੁਹਾਨੂੰ COVID-19 ਦੇ ਨਾਲ ਅਸੀਂ ਵੀ show solidarity with India over recent surge in COVID-19 cases and said the grouping was ready to assist the country to fight the pandemic as long as needed। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਬ੍ਰਿਕਸ ਨਾਲ ਸੰਬੰਧਿਤ 5 ਦੇਸ਼ਾਂ ਜਿਨ੍ਹਾਂ ਵਿੱਚ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਅਤੇ ਸਾਊਥ ਅਫਰੀਕਾ ਸ਼ਾਮਲ ਹਨ ਦੀ ਇੱਕ ਵਰਚੁਅਲ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਭਾਰਤ ਨੇ ਕੀਤੀ। ਇਸ ਵਿੱਚ ਭਾਰਤ ਨੇ ਸੋਵਰਨਿਟੀ ਅਤੇ ਇਲਾਕਾਈ ਅਖੰਡਤਾ ਦੀ ਗੱਲ ਕੀਤੀ, ਜਦੋਂ ਕਿ ਜਵਾਬ ਵਿੱਚ ਚੀਨ ਨੇ ਭਾਰਤ ਵਿੱਚ ਫੈਲੇ ਕੋਵਿਡ-19 ਨੂੰ ਰੋਕਣ ਲਈ ਮਦਦ ਦੀ ਪੇਸ਼ਕਸ਼ ਕੀਤੀ। ਇਸ ਦਾ ਮਤਲਬ ਹੋਇਆ ਸਵਾਲ ਚਨਾ ਜਵਾਬ ਗੰਦਮ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਭਾਰਤ ਜਿਸ ਨੂੰ ਵਾਜਪਾਈ ਦੇ ਜ਼ਮਾਨੇ 'ਚ ਸ਼ਾਈਨਿੰਗ ਇੰਡੀਆ, ਗਲੋਬਲ ਇੰਡੀਆ, ਔਰ ਫਿਰ ਇਹਨਾਂ ਦਾ ਐਂਬੀਸ਼ਨ ਇੰਨਾ ਕੁ ਵੱਧ ਗਿਆ ਕਿ ਜੀ ਸਾਨੂੰ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਵਿੱਚ ਸੀਟ ਮਿਲਣੀ ਚਾਹੀਦੀ ਹੈ, ਪਰਮਾਨੈਂਟ ਮੈਂਬਰ, ਵੀਟੋ ਵੀਲਡਿੰਗ ਮੈਂਬਰ। ਫਿਰ ਵੀਟੋ ਹਲਕੇ ਅੰਦਾਜ਼ ਕਹਿਣ ਲੱਗ ਗਏ ਸਿਕਿਉਰਿਟੀ ਕਾਉਂਸਲ ਮੈਂਬਰ। ਫਿਰ ਉਹਨਾਂ ਨੂੰ ਲੱਗਾ ਕਿ ਵੀ ਜੀ ਇਹਨਾਂ ਦੀ ਤਾਂ ਕੋਈ ਗੱਲ ਕਿਤੇ ਤੁਰਦੀ ਨਹੀਂ ਹੈ। ਫਿਰ ਉਸ ਚੋਂ ਇਹ 5 ਪਾਵਰਸ ਜਿਹੜੀਆਂ ਨੇ ਉਹਦੇ 'ਚ ਜ਼ਾਹਰ ਹੈ ਕਿ ਰਸ਼ੀਆ ਔਰ ਚਾਈਨਾ ਵੀ ਐਨਗੇਜ ਕਰਨਾ ਚਾਹੁੰਦਾ ਸੀ, ਔਰ ਇਹ इंडिया और ब्राज़ील और साउथ अफ्रीका, क्योंकि इंडिया भी ब्राज़ील भी और साउथ अफ्रीका इन्हां दा एंबीशन सी UN सिक्योरिटी काउंसिल का। और 2006 ਦੇ ਵਿੱਚ रशिया और चाइना ने इन्हां नूं ਉਂਗਲ ਲਾਈ, क्योंकि उस पीरीयड 'ਚ शुरू हो गया सी। और अज भी ਜਦੋਂ ਅਸੀਂ ਦੇਖਦੇ ਹਾਂ ਕਿ ਜੇ रशिया और चाइना ਨੇੜੇ ਆਏ ਨੇ ਕਿ ਭਾਈ ਚਲੋ ਕੋਈ ਗੱਲ ਨਹੀਂ, ਇਹ ਗੱਲ ਸ਼ੁਰੂ ਕੀਤੀ ਇਹਨਾਂ ਨੇ ਕਿ ਹੁਣ ਜਿਹੜਾ ਵਰਲਡ ਹੈ ਉਹ ਯੂਨੀਪੋਲਰ ਨਹੀਂ ਹੈ, ਮਲਟੀਪੋਲਰ ਹੈ, ਔਰ ਇਸ 'ਚ ਇਹਨਾਂ ਨੂੰ ਵੀ ਜਿਹੜਾ ਹੈ ਉਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਰੈਕਗਨੀਸ਼ਨ ਹੋਣੀ ਚਾਹੀਦੀ ਹੈ। ਸੋ ਐਂਬੀਸ਼ਨ ਇਹਨਾਂ ਤਾਕਤਾਂ ਦਾ ਤਿੰਨੋਂ ਦਾ ਹੀ ਸੀ, ਖਾਸ ਤੌਰ ਤੇ ਸਾਊਥ ਅਫਰੀਕਾ ਔਰ ਇੰਡੀਆ ਦੇ ਨਾਲ ਜਿਹੜਾ ਬ੍ਰਾਜ਼ੀਲ। ਔਰ ਇਹ 2006 ਦੇ ਵਿੱਚ ਇਹ ਆਰਗੇਨਾਈਜੇਸ਼ਨ ਜਿਹਦਾ ਨਾਮ ਬ੍ਰਿਕਸ ਹੈ। ਹੁਣ ਬ੍ਰਿਕਸ ਦੇ ਵਿੱਚ ਜਿਹੜਾ ਪਹਿਲਾ ਲਫ਼ਜ਼ ਹੈ ਉਹ ਦੇਸ਼ ਨੂੰ ਰਿਪਰੈਜ਼ੈਂਟ ਕਰਦਾ ਹੈ, ਬ੍ਰਾਜ਼ੀਲ ਹੈ, ਰਸ਼ੀਆ ਹੈ, ਇੰਡੀਆ ਹੈ, ਚਾਈਨਾ ਹੈ ਔਰ ਸਾਊਥ ਅਫਰੀਕਾ। ਹੁਣ ਪਿਛਲੇ ਸਾਲ 2020 ਜੂਨ ਗਲਵਾਨ ਵੈਲੀ ਔਰ ਚਾਈਨਾ ਦਾ ਡੈਪਸੋਂਗ ਔਰ ਦੂਸਰੇ ਖਿੱਤਿਆਂ ਦੇ ਵਿੱਚ ਪੈਂਗੋਂਗ ਸੋ ਲੇਕ, ਉਸ ਤੋਂ ਪਹਿਲਾਂ ਡੋਕਲਾਮ, ਇਹ ਸਾਰੇ ਦੇ ਚੱਲਦੇ ਆ। ਹੁਣ 2021 ਦੇ ਵਿੱਚ ਜਿਹੜੀ ਬ੍ਰਿਕਸ ਦੀ ਮੀਟਿੰਗ ਹੋਣੀ ਸੀ ਔਰ ਉਹਦੀ ਜ਼ਾਹਰ ਹੈ ਕਿ ਜਿਹੜੀ ਪ੍ਰੈਜ਼ੀਡੈਂਸੀ ਆ ਉਹ ਰੋਟੇਸ਼ਨ ਵਾਈਜ਼ ਹੁੰਦੀ ਹੈ। ਪਿਛਲੀ ਵਾਰ ਚਾਈਨਾ ਨੇ ਕੀਤੀ, ਐਤਕੀ ਭਾਰਤ ਪ੍ਰੈਜ਼ੀਡੈਂਟ ਸੀ, ਪਰ ਕੋਵਿਡ-19 ਦੇ ਚੱਲਦੇ ਆ ਉਹ ਤਾਂ ਹੋ ਨਹੀਂ ਸਕੀ, ਵਰਚੁਅਲ ਮੀਟਿੰਗ ਹੀ ਹੋਈ। ਲੇਕਿਨ ਭਾਰਤ ਨੂੰ ਕਿਉਂਕਿ ਇਹ ਸਾਰੇ ਪੀਰੀਅਡ ਦੇ ਵਿੱਚ ਬ੍ਰਿਕਸ ਦੇ ਹੀ ਮੈਂਬਰ ਦੇਸ਼ ਚੀਨ ਨੇ ਚੰਗੀ ਤਰ੍ਹਾਂ ਜਿਹੜਾ ਉਸ ਦਾ ਨੱਕ ਰਗੜਿਆ, ਕਿਉਂਕਿ ਉਹ ਬੜਾ ਅਮਰੀਕਾ ਦਾ ਹੱਥ ਠੋਕਾ ਬਣਿਆ ਹੋਇਆ ਸੀ। ਸੋ ਇਸ ਵਾਰ ਇਹ ਦੇਖਣ ਵਾਲੀ ਗੱਲ ਸੀ ਕਿ ਭਾਰਤ ਦੇ ਜੈ ਸ਼ੰਕਰ ਨੇ, ਕਿਉਂਕਿ ਫੋਰਨ ਮਿਨਿਸਟਰਸ ਦੀ ਮੀਟਿੰਗ ਸੀ ਕਿ ਵਰਚੁਅਲ, ਕਿ ਉਹਦੇ 'ਚ ਉਹਨੇ ਕੀ ਕਹਿਣਾ। ਔਰ ਬੜੇ ਕਿਉਂਕਿ ਤਾਜ਼ਾ ਜੈ ਸ਼ੰਕਰ 5 ਦਿਨ ਅਮਰੀਕਾ ਰਹਿ ਕੇ ਗਿਆ, ਥਾਪੀ ਲੈ ਕੇ, ਔਰ ਉਹਨਾਂ ਦੇ ਮੀਡੀਆ ਨੇ ਵੀ ਕਿਹਾ ਕਿ ਜੀ
ਜਿਹੜੀ ਗੱਲਬਾਤ ਹੈ ਉਹ ਚਾਈਨਾ ਸੈਂਟਰਿਕ ਹੀ ਸੀ, ਜ਼ਿਆਦਾ ਕੁਐਡ ਤੇ ਗੱਲ ਹੋਈ ਜਾਂ ਝੋਲੀ ਅੱਡ ਕੇ ਜੈ ਸ਼ੰਕਰ ਨੇ ਕਿਹਾ ਜੀ ਜਿੰਨੇ ਵੈਕਸੀਨ ਡੋਜ਼ ਬਚੇ ਨੇ ਮੇਰੀ ਝੋਲੀ 'ਚ ਪਾ ਦਿਓ। ਉਹਨਾਂ ਨੇ ਕਿਹਾ ਕਾਕਾ ਤੂੰ ਨਹੀਂ ਇਕੱਲਾ, ਬੰਗਲਾਦੇਸ਼ ਨੂੰ ਵੀ ਲੋੜ ਹੈ, ਦੂਜਿਆਂ ਨੂੰ ਵੀ ਹੈ। ਔਰ ਅਜੇ ਤੱਕ ਕੋਈ, ਔਰ ਦੂਜਾ ਇਹਨਾਂ ਦਾ ਮੂਵ ਸੀ ਕਿ ਜੀ ਫਾਈਜ਼ਰ ਜਿਹੜਾ ਜਿਸਨੇ ਕਿ ਵੈਕਸੀਨ ਪਹਿਲਾਂ ਡਿਵੈਲਪ ਕੀਤੀ ਔਰ ਮਹਿੰਗੇ ਭਾਅ ਵੀ ਵੇਚੀ, ਸਭ ਤੋਂ ਪਹਿਲਾਂ ਇਜ਼ਰਾਈਲ ਨੇ ਉਹ ਸਾਰੇ ਖਰੀਦ ਕੇ ਜਿੰਨੇ ਉਹਨਾਂ ਦੀ ਆਬਾਦੀ ਹੈ ਇਜ਼ਰਾਈਲ ਫੁੱਲੀ ਵੈਕਸੀਨੇਟ ਕੀਤਾ ਉਹਨਾਂ ਨੇ ਆਪਣੇ ਲੋਕਾਂ ਨੂੰ। ਪਰ ਇਹ ਡਰਾਮੇ ਕਰਦੇ ਰਹੇ, ਕਦੇ ਜਿਹੜੇ ਨੇ ਸਪੂਤਨਿਕ ਵੱਲ ਮੁੜਨ ਦਾ ਹੋਇਆ, ਕਦੇ ਇਹਨਾਂ ਨੂੰ ਜੀ ਅਸੀਂ ਬਣਾ ਰਹੇ, ਅਸੀਂ ਦੁਨੀਆ ਨੂੰ ਦੇ ਰਹੇ, ਸਾਡੀ ਸੀਰਮ ਇੰਸਟੀਚਿਊਟ ਬਣਾ ਰਹੀ, ਔਰ ਇਹਨਾਂ ਦਾ ਕੋਈ ਸਾਇੰਸਦਾਨ ਇਨਵੋਲਵ ਨਹੀਂ, ਕੋਈ ਅਦਰ ਵੇ ਅਰਾਊਂਡ ਨਹੀਂ ਹੈ। ਔਰ ਕਿਵੇਂ ਅੱਜ ਵੀ ਜਿਹੜੇ ਨੇ ਉਹ ਜਦੋਂ ਅਸੀਂ ਦੇਖ ਰਹੇ ਹਾਂ ਵੀ ਅੱਜ ਹੀ ਇੱਕ ਕਰਨ ਥਾਪਰ ਸ਼ੋਅ 'ਚ ਇੱਕ ਐਕਸਪਰਟ ਕਹਿ ਰਿਹਾ ਸੀ ਵੀ ਆਲਰੇਡੀ 10 ਲੱਖ ਦੇ ਨੇੜੇ ਲੋਕ ਜਿਹੜੇ ਨੇ ਉਹ ਮਰ ਚੁੱਕੇ ਨੇ ਇਹ ਸਾਰੇ ਪੀਰੀਅਡ ਦੇ ਵਿੱਚ। ਸੈਕੰਡ ਵੇਵ ਨੇ ਇੰਨੀਆਂ ਕੈਜੂਅਲਟੀਜ਼ ਕਰਨੀਆਂ, ਸੋ ਉਸ ਦੇ ਵਿੱਚ ਟੋਟਲ ਫੇਲ ਹੋਣ ਤੋਂ ਬਾਅਦ ਇਹ ਦੇਖਿਆ ਜਾ ਰਿਹਾ ਸੀ ਕਿ ਜੈ ਸ਼ੰਕਰ ਤਾਜ਼ਾ ਹੁਣ ਅਮਰੀਕਾ ਤੋਂ ਗਿਆ, ਪੱਲੇ ਹੱਥ ਪੱਲੇ ਤਾਂ ਅਮਰੀਕਾ ਨੇ ਕੁਝ ਨਹੀਂ ਪਾਇਆ। ਉਹਨਾਂ ਨੂੰ ਇਹ ਕਿਹਾ ਵੀ ਤਗੜੇ ਹੋਵੋ, ਕੁਐਡ ਚਾਈਨਾ ਨੂੰ ਘੇਰੋ, ਫੁੱਲ ਸਕੇਲ ਕਨਫਲਿਕਟ ਨਹੀਂ ਹੋਣਾ, ਲੇਕਿਨ ਜ਼ਾਹਰ ਹੈ ਕਿ ਵੀ ਐਨਗੇਜ ਰੱਖਣ ਦੀ ਲਾਈਨ ਹੈ। ਹੁਣ ਦਿਲਚਸਪ ਗੱਲ ਇਹ ਹੈ ਔਰ ਫਿਰ ਇਹ ਵੀ ਦੇਖਣ ਵਾਲੀ ਗੱਲ ਸੀ ਕਿ ਵੀ ਜੈ ਸ਼ੰਕਰ ਕੀ ਇਸ਼ੂ ਚੁੱਕਦਾ ਤੇ ਚਾਈਨੀਜ਼ ਫੋਰਨ ਮਿਨਿਸਟਰ ਉਹਦਾ ਕੀ ਜਵਾਬ ਦੇਗਾ। ਸੋ ਇਹਦੇ 'ਚ ਜਿਹੜਾ ਜੈ ਸ਼ੰਕਰ ਦੀ ਹੈ ਓਪਨਿੰਗ ਉਹਦੇ ਕਮੈਂਟ ਦੇ ਵਿੱਚ ਉਹਨੇ ਕਿਹਾ ਜੀ ਅਸੀਂ ਜਦੋਂ ਪਹਿਲੇ ਸਾਡੇ ਫੋਰਨ ਮਿਨਿਸਟਰ 2006 ਚ ਮਿਲੇ ਸੀ ਨਿਊਯਾਰਕ, ਉਸ ਤੋਂ ਬਾਅਦ ਅਸੀਂ ਕਾਫੀ ਅੱਗੇ ਵਧੇ ਹਾਂ। ਔਰ ਜਿਹੜੇ ਉਹਦੇ ਐਗਜ਼ੈਕਟ ਕੋਟ ਅਨਕੋਟ words ਨੇ, we strive for a fair, just, inclusive, equitable and representative multipolar international system. It is one based on international law and the UN Charter that recognizes the sovereignty, equality of all states and respects their territorial integrity while displaying mutual respect for interests and concerns of all. ਹੁਣ ਇਹ ਉਵੇਂ ਹੀ ਹੈ ਕਿ ਵੀ ਤੁਸੀਂ ਇੱਕ ਪੇਜ ਦੇ ਵਿੱਚ ਇੱਕ ਹੋਰ ਪੇਜ ਪਾਉਂਦੇ ਹੋ, ਫਿਰ ਇੱਕ ਡੇਅਰ ਤਾਂ ਕਰ ਨਹੀਂ ਸਕਦੇ। ਹੁਣ ਜਦੋਂ ਜੇ ਬ੍ਰਿਕਸ ਦੇ 5 ਦੇਸ਼ ਨੇ, ਉਹਨਾਂ ਦੀ ਕਿਹੜੀ ਟੈਰੀਟੋਰੀਅਲ ਇੰਟੈਗਰਿਟੀ ਸਾਊਥ ਅਫਰੀਕਾ ਦੇ ਉੱਤੇ ਕਿਹੜੀ ਰਸ਼ੀਆ ਨੇ ਚੜ੍ਹਾਈ ਕੀਤੀ ਹੋਈ ਹੈ, ਜਾਂ ਜਿਹੜਾ ਉਹ ਰਸ਼ੀਆ ਜਾਂ ਚਾਈਨਾ ਦਾ ਕੋਈ ਝਗੜਾ ਚੱਲ ਰਿਹਾ ਹੈ, ਜਾਂ ਬ੍ਰਾਜ਼ੀਲ ਦੇ ਨਾਲ ਕਿਸੇ ਦਾ ਝਗੜਾ ਹੈ। ਹੁਣ ਜ਼ਾਹਰ ਤਾਂ ਇਹ ਹੈ ਵੀ ਸੁਣਾ ਤਾਂ ਇਹ ਚਾਈਨਾ ਨੂੰ ਹੀ ਰਿਹਾ, ਲੇਕਿਨ ਇੰਨੀ ਹਿੰਮਤ ਵੀ ਨਹੀਂ ਹੈ। ਹੁਣ ਹਿੰਮਤ ਕਿਵੇਂ ਕਹਿਣ, ਕਿਉਂਕਿ ਆਪਣਾ ਪ੍ਰਾਈਮ ਮਿਨਿਸਟਰ ਤਾਂ ਕਹਿ ਚੁੱਕਾ ਇਹਨਾਂ ਦਾ ਕਿ ਭਾਈ ਨਾ ਕਿਸੇ ਨੇ ਕੁਛ ਲਿਆ ਨਾ ਦਿਆ, ਨਾ ਕੋ ਆਇਆ ਨਾ ਗਿਆ। ਹੁਣ ਕਿਵੇਂ ਕਹਿਣ, ਪਰ ਨਾਲ ਟੈਰੀਟੋਰੀਅਲ ਇੰਟੈਗਰਿਟੀ ਦੀ ਵੀ ਗੱਲ ਕਰ ਰਹੇ ਕਿ ਜੀ ਅਸੀਂ ਬਰਾਬਰੀ ਤੇ ਉਹ ਰਿਪਰੈਜ਼ੈਂਟੇਟਿਵ ਮਲਟੀਪੋਲਰ, ਔਰ ਉਹ ਉਵੇਂ ਹੀ ਹੁੰਦਾ ਜਿਵੇਂ ਜਿਸ ਪ੍ਰੋਫੈਸਰ ਨੂੰ ਕਲਾਸ 'ਚ ਸਬਜੈਕਟ ਨਹੀਂ ਨਾ ਆਉਂਦਾ ਸੀ, ਉਹ ਫਿਰ ਬੜੀ ਔਖੇ ਅੰਗਰੇਜ਼ੀ ਦੇ ਲਫ਼ਜ਼ ਤੇ ਹੱਥ ਪੈਰ ਵੀ ਜ਼ਿਆਦਾ ਹਿਲਾਉਂਦਾ ਸੀ, ਤੇ ਜਿਹੜੇ ਸਿਆਣੇ ਸਟੂਡੈਂਟ ਬੈਠੇ ਹੁੰਦੇ ਸੀ ਕਹਿੰਦੇ ਵੀ ਇਹ ਹੁਣ ਡਰਾਮਾ ਜਿਹਾ ਕਰ ਰਿਹਾ, ਇਹਨੂੰ ਪਤਾ ਨਹੀਂ ਹੈ ਵੀ ਹੈ ਕੀ ਹੈ, ਤੇ ਇਹ ਐਵੇਂ ਦੱਸ ਰਿਹਾ ਵੀ ਉਹ ਬਹੁਤ ਜਿਵੇਂ ਉਹਦਾ ਦਿਮਾਗ ਲਾ ਕੇ ਉਹਦਾ ਹੱਲ ਲੱਭ ਰਿਹਾ। ਸੋ ਮੈਂ ਜਦੋਂ ਇਹ ਸਾਰੇ ਲਫ਼ਜ਼ ਦੇਖੇ ਮੈਂ ਕਿਹਾ ਜੀ ਇੰਟਰਨੈਸ਼ਨਲ ਲਾਅ, UN ਚਾਰਟਰ, ਤੁਸੀਂ ਕਿਹੜਾ ਅਨਰਿਪਰੈਜ਼ੈਂਟੇਟਿਡ ਨੇਸ਼ਨਸ ਐਂਡ ਪੀਪਲਸ ਰਿਪਰੈਜ਼ੈਂਟੇਟਿਵ ਨੂੰ ਲੈਕਚਰ ਦੇ ਰਹੇ ਹੋ ਜੀ ਕਿ ਤੁਹਾਨੂੰ ਅਸੀਂ ਅਨਰਿਪਰੈਜ਼ੈਂਟੇਟਿਵ ਤੋਂ ਰਿਪਰੈਜ਼ੈਂਟੇਟਿਵ ਬਣਾਉਣਾ ਹੈ, UN 'ਚ ਤੁਹਾਨੂੰ ਇੰਟਰਨੈਸ਼ਨਲ ਲਾਅ ਮੰਨਣਾ ਪਏਗਾ, ਤੁਹਾਨੂੰ ਜਿਹੜਾ ਉਹ UN ਚਾਰਟਰ ਮੰਨਣਾ ਪਏਗਾ, ਔਰ ਨਾਲ ਦੀ ਨਾਲ ਉਹ ਟੈਰੀਟੋਰੀਅਲ ਇੰਟੈਗਰਿਟੀ ਦੀ ਗੱਲ ਕਰ ਰਿਹਾ। ਸੋ ਜ਼ਾਹਰ ਹੈ ਕਿ ਵੀ ਹੁਣ ਦਿਲਚਸਪ ਗੱਲ ਇਹ ਹੈ, ਜਿਵੇਂ ਅਸੀਂ ਅਕਸਰ ਕਹਿੰਦੇ ਹਾਂ ਵੀ ਚਾਈਨਾ ਰਿਐਕਟ ਵੀ ਨਹੀਂ ਕਰਦਾ ਹੈ, ਅੰਡਰਸਟੇਟਮੈਂਟ ਵੀ ਉਹਨਾਂ ਦੀ ਹੁੰਦੀ ਹੈ। ਹੁਣ ਚਾਈਨਾ ਨੇ ਇਸ ਦਾ ਜਵਾਬ, ਉਹਨਾਂ ਨੇ ਇਸ ਨੂੰ ਬਿਲਕੁਲ ਇਸ ਦੇ ਉੱਤੇ ਕੋਈ ਜਿਹਨੂੰ ਕਹਿੰਦੇ ਨੇ ਇਹਦਾ ਭੋਗ ਹੀ ਨਹੀਂ ਪਾਇਆ। ਔਰ ਜਿਵੇਂ ਤੁਸੀਂ ਕਿਹਾ ਕਿ ਵੀ ਸਵਾਲ ਚਨਾ ਔਰ ਜਵਾਬ ਗੰਧਮ, ਔਰ ਉਹਨਾਂ ਨੇ ਜਵਾਬ ਕੀ ਦਿੱਤਾ ਹੈ, ਚਾਈਨਾ ਨੇ ਕਿਹਾ ਕਿ ਵੀ ਬ੍ਰਿਕਸ ਵਿਲ ਅਸਿਸਟ ਇੰਡੀਆ ਟੂ ਫਾਈਟ ਕੋਵਿਡ-19 ਸੇਜ਼ ਚਾਈਨਾ ਮਿਨਿਸਟਰ। ਉਹਨਾਂ ਨੇ ਕਿਹਾ ਜੀ ਤੁਹਾਨੂੰ ਬਹੁਤ ਮੁਸ਼ਕਲ ਪਈ ਹੈ, ਬਹੁਤ ਮੁਸੀਬਤ ਪਈ ਹੈ, ਔਰ ਇਹ ਤੁਹਾਨੂੰ ਕੋਵਿਡ-19 ਦੇ ਨਾਲ ਅਸੀਂ ਵੀ ਸ਼ੋ ਸੋਲੀਡੈਰਿਟੀ ਵਿਦ ਇੰਡੀਆ ਓਵਰ ਰੀਸੈਂਟ ਸਰਜ ਇਨ ਕੋਵਿਡ-19 ਕੇਸਿਸ ਐਂਡ ਸੈਡ ਦਾ ਗਰੁੱਪਿੰਗ ਵਾਜ਼ ਰੈਡੀ ਟੂ ਅਸਿਸਟ ਦਾ ਕੰਟਰੀ ਟੂ ਫਾਈਟ ਦਾ ਪੈਂਡੇਮਿਕ ਐਜ਼ ਲੌਂਗ ਐਜ਼ ਨੀਡਿਡ। ਉਹਨਾਂ ਨੇ ਕਿਹਾ ਜੀ ਜਦੋਂ ਤੱਕ ਤੁਹਾਨੂੰ ਲੋੜ ਹੈ ਤੁਸੀਂ ਦੱਸੋ, ਅਸੀਂ ਤੁਹਾਡੀ ਮਦਦ ਕਰਾਂਗੇ। ਔਰ ਮਿਨਿਸਟਰ expressed grave concern over continuing public health, societal, economic impact COVID-19 pandemic globally. They expressed condolences for lives lost and pledged solidarity
ਵਿਦ ਇਫੈਕਟ। ਸਾਨੂੰ ਬਹੁਤ ਅਫਸੋਸ, ਲੱਖਾਂ ਤੁਹਾਡੇ ਮਰ ਗਏ। ਅੱਛਾ ਅਸੀਂ ਬਾਕੀ ਪਰਿਵਾਰਾਂ ਦੇ ਨਾਲ ਵੀ ਹਮਦਰਦੀ ਜਤਾਉਂਦੇ ਬਿਲਕੁਲ ਔਰ ਅਸੀਂ ਜਿਹੜਾ ਹੈ ਇਸ ਸਾਰੇ ਚੋਂ ਜਿਹੜਾ ਹੈ ਉਹ ਤੁਹਾਡੀ ਮਦਦ ਕਰਨ ਨੂੰ ਤਿਆਰ ਹਾਂ ਜੇ ਤੁਹਾਨੂੰ ਲੋੜ ਹੋਏ ਤਾਂ। ਅਦਰਵਾਈਜ਼ ਜਿਹੜੀ ਹੈ ਇਹੀ ਉਹਨਾਂ ਦੀ ਸਾਰੀ ਲੈ ਦੇ ਕੇ ਇਹ ਹੈ। ਹਾਲਾਂਕਿ ਇੰਨਾ ਇੰਡੀਅਨ ਮੀਡੀਆ ਦੇ ਵਿੱਚ ਰੌਲਾ ਪਾਇਆ ਹੋਇਆ ਸੀ ਕਿ ਬ੍ਰਿਕਸ ਸੈਸ਼ਨ ਇੰਡੀਆ ਪ੍ਰੀਜ਼ਾਈਡ ਕਰੇਗਾ ਔਰ ਜਿਵੇਂ ਹੁੰਦਾ ਹੈ ਕਿ ਵੀ ਖੋਦਿਆ ਪਹਾੜ ਤੇ ਨਿਕਲਿਆ ਚੂਹਾ, ਉਹ ਵੀ ਮਰਿਆ ਹੋਇਆ। ਇੰਨੀ ਕਹਿਣ ਦੀ ਹਿੰਮਤ ਵੀ ਨਹੀਂ ਹੈ ਕਿ ਭਾਈ, ਕਿਉਂਕਿ ਝੂਠ ਕਿੰਨਾ, ਇੱਕ ਪਾਸੇ ਮੋਦੀ ਝੂਠ ਬੋਲ ਰਿਹਾ ਆਪਣੇ ਲੋਕਾਂ ਨੂੰ ਜਿਹੜਾ ਉਹ ਦੱਸਣ ਦੇ ਲਈ ਕਿ ਜੀ ਉਹ ਸਾਰੀ ਜਿਹੜੀ ਫੂਕ ਤਾਂ ਨਿਕਲ ਗਈ, ਪਰ ਦੂਸਰੇ ਪਾਸੇ ਉੱਥੇ ਟੈਰੀਟੋਰੀਅਲ ਇੰਟੈਗ੍ਰਿਟੀ ਤੇ ਦਬੀ ਆਵਾਜ਼ ਦੇ ਵਿੱਚ ਔਰ ਚਾਈਨਾ ਕਹਿ ਰਿਹਾ ਕੋਈ ਨਹੀਂ, ਤੁਸੀਂ ਕੋਵਿਡ-19 ਦੇ ਨਾਲ ਜੋ ਤੁਹਾਨੂੰ ਮਦਦ ਦੀ ਲੋੜ ਹੈ ਤੁਸੀਂ ਸਾਨੂੰ ਦੱਸਿਓ, ਅਸੀਂ ਤੁਹਾਡੇ ਨਾਲ ਖੜੇ ਹਾਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।